ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਵਾਲੇਕੁਮ। ਅੱਜ ਸਾਡਾ ਛੋਟਾ ਵੀਰ ਡਾਕਟਰ ਬਣ ਰਿਹਾ ਰੂਸ ਦੇ ਵਿੱਚ, ਅਤੇ ਉੱਥੇ ਹਰ ਸ਼ਹਿਰ ਰੂਸੀ ਦੇ ਵਿੱਚ। ਅਤੇ ਉਹ ਆਂਦਾ ਅਜ਼ਰਬਾਈਜਾਨ ਵੀ ਗਿਆ ਹੋਣਾ, ਅਤੇ ਆਂਦਾ ਅਜ਼ਰਬਾਈਜਾਨ ਦੀ ਆਬਾਦੀ 1 ਕਰੋੜ ਹੈ, ਅਤੇ 1 ਕਰੋੜ ਲੋਕਾਂ ਨੂੰ ਦੂਜੀ ਜ਼ਬਾਨ ਨਹੀਂ ਚਾਹੀਦੀ ਤਰੱਕੀ ਵਾਸਤੇ। ਅਤੇ 26 ਕਰੋੜ ਲੋਕ ਕਿਉਂ 26 ਕਰੋੜ ਕਿਉਂ ਕੋਈ ਹੋਰ ਜ਼ਬਾਨ ਸਿੱਖ ਰਹੇ ਨੇ? ਕਿਉਂਕਿ 26 ਕਰੋੜ ਦੇ ਉੱਤੇ ਕਬਜ਼ਾ ਰਿਹਾ ਹੈ, ਅਜ਼ਰਬਾਈਜਾਨ 'ਤੇ ਉਂਝ ਕਬਜ਼ਾ ਨਹੀਂ ਰਿਹਾ ਹੈ। ਅੱਛਾ, ਅਜ਼ਰਬਾਈਜਾਨ ਦਾ ਰਕਬਾ ਸਾਡੇ ਨਾ KPK ਤੋਂ ਥੋੜ੍ਹਾ 86,000 ਮਰਬਾ ਕਿਲੋਮੀਟਰ ਹੈ, KPK ਦਾ 1 ਲੱਖ ਹੈ। ਅਤੇ ਅਜ਼ਰਬਾਈਜਾਨ ਦੀ ਆਬਾਦੀ 1 ਕਰੋੜ ਹੈ, ਅਤੇ ਲਾਹੌਰ ਦੀ 1 ਕਰੋੜ ਤੋਂ ਆਬਾਦੀ ਜ਼ਿਆਦਾ ਹੈ। ਅਤੇ ਅਜ਼ਰਬਾਈਜਾਨ ਦਾ 100 ਰੁਪਈਆ ਪਾਕਿਸਤਾਨ ਦਾ 16,000 ਰੁਪਈਆ ਬਣਦਾ। ਅਤੇ ਮਤਲਬ ਇਹ ਭਾਈ ਨੇ ਵੀ ਇਹ ਸਵਾਲ ਚੁੱਕਿਆ ਕਿ 1 ਕਰੋੜ ਬੰਦਾ ਜਿਹੜਾ ਉਹ ਆਪਣੀ ਜ਼ੁਬਾਨ 'ਚ ਪੜ੍ਹ ਸਕਦਾ ਸਾਰਾ ਕੁਛ, ਅਤੇ 26 ਕਰੋੜ ਲੋਕ ਅਤੇ 12 ਕਰੋੜ ਤੋਂ ਜ਼ਿਆਦਾ ਪੰਜਾਬੀ ਜਿਹੜੇ ਪੰਜਾਬ ਦੀ ਆਬਾਦੀ ਉਹ ਨਹੀਂ ਪੜ੍ਹ ਸਕਦੇ। ਸਾਡਾ ਇੱਕ ਸ਼ਹਿਰ ਪੂਰਾ ਲਾਹੌਰ ਜਿਹੜਾ ਅਜ਼ਰਬਾਈਜਾਨ ਤੋਂ ਵੱਡਾ, ਅਤੇ ਲਾਹੌਰ ਵਾਲੇ ਆਪਣੀ ਜ਼ੁਬਾਨ 'ਚ ਨਹੀਂ ਪੜ੍ਹ ਸਕਦੇ। ਅਜ਼ਰਬਾਈਜਾਨੀ ਜਿਹੜੀ ਹੈ ਨਾ 4 ਤਰੀਕਿਆਂ ਨਾਲ ਲਿਖੀ ਜਾਂਦੀ ਹੈ। ਜਿਹੜੀਆਂ ਕੌਮਾਂ ਦੀ ਜ਼ੁਬਾਨ ਉਹਨਾਂ ਖਤਮ ਕੀਤੀ ਹੈ, ਜਿਨ ਪੰਜਾਬੀ 'ਤੇ ਮੁਕੰਮਲ ਪਾਬੰਦੀ ਹੈ, ਉਹਨਾਂ ਦੀ ਖਤਮ ਕਰ ਛੜੀ। ਜਿਨ੍ਹਾਂ ਦੀ ਖਤਮ ਨਹੀਂ ਨਾ ਕਰ ਸਕੇ ਉਹਨਾਂ ਦਾ ਰਸਮੁਲ ਹੱਥ ਬਦਲ ਦਿੱਤਾ ਹੈ, ਜਿੰਝ ਤੁਰਕਿਸ਼ ਦਾ ਜਿਹੜਾ ਲੈਟਨ ਕਰ ਦਿੱਤਾ ਹੈ। ਅਤੇ ਜਿਹੜੇ ਅਜ਼ਰਬਾਈਜਾਨ ਦੇ ਵਿੱਚ ਲਹਿਜਾ ਹੈ ਉਹ ਲੈਟਨ ਹੈ, ਜਿਹੜਾ ਈਰਾਨ ਦੇ ਵਿੱਚ ਉਹ ਅਰਬੀ ਰਸਮੁਲ ਹੱਥ 'ਚ, ਅਤੇ ਜਿਹੜਾ ਰੂਸ ਦੇ ਵਿੱਚ ਦਾਗਿਸਤਾਨ ਦੇ ਵਿੱਚ ਬੋਲੀ ਜਾਂਦੀ ਹੈ ਉੱਥੇ ਰੂਸੀ ਤਰੀਕੇ ਨਾਲ ਲਿਖੀ ਜਾਂਦੀ ਹੈ। ਅਤੇ ਇਹ ਹੁੰਦਾ ਗੁਲਾਮ ਕੌਮਾਂ ਨਾਲ, ਜਿਹੜੀਆਂ ਕਾਬਜ਼ ਕੌਮਾਂ ਹੁੰਦੀਆਂ ਨੇ ਉਹਨਾਂ ਦੀ ਜ਼ੁਬਾਨ ਦੇ ਨਾਲ ਲਿਖਣ ਦੇ ਤਰੀਕੇ ਵੀ ਬਦਲ ਦਿੰਦੇ ਨੇ, ਤਾਂ ਕਿ ਇੱਕ ਕੌਮ ਦਾ ਇੱਕ ਹਿੱਸਾ ਦੂਜੀ ਕੌਮ ਦੇ ਹਿੱਸੇ ਨਾਲ ਗੱਲਬਾਤ ਨਾ ਕਰ ਸਕੇ। ਅਤੇ ਸਾਡੇ ਉੱਤੇ ਇੰਗਲਿਸ਼ ਤਾਂ ਨਾਫਜ਼ ਕਿਉਂਕਿ ਅਸੀਂ ਇੰਗਲੈਂਡ ਦੇ ਗੁਲਾਮ ਸਾਂ। ਤੁਸੀਂ ਈਰਾਨ, ਤੁਰਕੀ, ਅਜ਼ਰਬਾਈਜਾਨ ਜਿਹੜੇ ਵੀ ਮੁਲਕਾਂ ਦੇ ਉੱਤੇ ਕਿਸੇ ਸਾਊਦੀ ਅਰਬ, ਯਮਨ ਕਿਸੇ ਵੀ ਹਕੂਮਤ ਨਹੀਂ ਨਾ ਕੀਤੀ, ਉਹ ਅੱਜ ਵੀ ਆਪਣੀ ਜ਼ੁਬਾਨ 'ਚ ਪੜ੍ਹ ਰਹੇ ਨੇ ਔਰ ਸਾਡੇ ਤੋਂ ਅੱਗੇ ਨੇ। ਇੰਝ ਯੂਰਪ ਦੇ ਮੁਲਕ ਆਪਣੀ ਜ਼ੁਬਾਨ 'ਚ ਪੜ੍ਹ ਰਹੇ ਨੇ, ਅੱਗੇ ਨੇ। 26 ਕਰੋੜ ਲੋਕਾਂ ਨੂੰ ਇੱਕ ਹੀ ਜਹਾਲਤ ਸਿਖਾਈ ਗਈ ਹੈ ਕਿ ਇੰਗਲਿਸ਼ ਤਰੱਕੀ ਵਾਸਤੇ ਜ਼ਰੂਰੀ ਹੈ, ਹਾਲਾਂਕਿ ਆਪਣੀ ਜ਼ੁਬਾਨ ਦੇ ਵਿੱਚ ਤਰੱਕੀ ਹੋਣੀ ਹੈ, ਉਂਝ ਨਹੀਂ ਜੇ ਹੋਣੀ।